ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਾਟੋ ਦੇ ਮੈਂਬਰਸ਼ਿਪ ਦੇ ਵਿੱਚ ਫਿਨਲੈਂਡ ਵੀ ਐਡ ਹੋਣਾ ਚਾਹੁੰਦਾ ਆ। ਫਿਨਲੈਂਡ ਦਾ ਪ੍ਰੈਜ਼ੀਡੈਂਟ ਆ, ਉਸਨੇ ਕਿਹਾ ਵੀ ਸਾਨੂੰ ਹੁਣ ਨਾਟੋ ਦੇ ਵਿੱਚ ਐਡ ਹੋਣ ਦੇ ਲਈ ਰੈਫਰੰਡਮ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ। ਉਹ ਕਹਿੰਦੇ ਵੀ ਸਾਡੇ ਕੋਲ ਇਹ ਸਬੂਤ ਹੈਗੇ ਨੇ ਵੀ ਬਹੁਤ ਸਾਰੇ ਜਿਹੜੇ ਫਿਨਲੈਂਡ ਦੇ ਲੋਕ ਨੇ ਉਹ ਨਾਟੋ ਦੇ ਅਲਾਇੰਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ। ਨਾਟੋ ਦੀ ਮੈਂਬਰਸ਼ਿਪ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਸਪੋਰਟ ਦੇ ਲਈ ਉੱਥੇ ਨਵੇਂ ਆਏ ਪੋਲ ਦੇ ਮੁਤਾਬਿਕ 61% ਤੱਕ ਪਹੁੰਚ ਚੁੱਕੇ ਆ। ਲੋਕਾਂ ਦੀ ਸਪੋਰਟ ਜਿਹੜੀ ਉਹ ਹੁਣ ਵਧੀ ਆ। ਸਿਰਫ 16% ਲੋਕ ਕਹਿੰਦੇ ਉੱਥੇ ਅਜਿਹੇ ਨੇ ਜਿਹੜੇ ਮੈਂਬਰਸ਼ਿਪ ਦੇ ਉਲਟ ਨੇ। ਫਿਨਲੈਂਡ ਨੂੰ ਜੇ ਨਾਟੋ ਦਾ ਮੈਂਬਰ ਬਣਨਾ ਹੈ, ਪਹਿਲਾਂ ਉੱਥੇ ਇੱਕ ਬਿੱਲ ਪਾਸ ਕਰਨਾ ਪਊਗਾ ਵੀ ਉਹ ਨਾਟੋ ਦੇ ਸੰਵਿਧਾਨਾਂ ਦੇ ਮੁਤਾਬਕ ਉਹਦੀ ਚੀਜ਼ਾਂ ਦੇ ਹਿਸਾਬ ਦੇ ਨਾਲ ਆਪਣੇ ਮੁਲਕ ਦੇ ਵਿੱਚ ਕੰਮ ਜਿਹੜੇ ਉਹ ਕਰਨਗੇ। ਯੂਕਰੇਨ ਫਿਨਲੈਂਡ ਜਿਹੜਾ ਯੂਕਰੇਨ ਆ ਉਹ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ। ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਰੂਸ ਨੇ ਹਮਲਾ ਕੀਤਾ, ਇਹ ਹੁਣ ਆਪਣੇ ਸਾਰਿਆਂ ਦੇ ਸਾਹਮਣੇ ਆ। ਫਿਨਲੈਂਡ ਜੋ ਰੂਸ ਦੇ ਹਿਸਾਬ ਦੇ ਨਾਲ ਉਸਦਾ ਮਿੱਤਰ ਵੀ ਆ, ਪਰ ਹੁਣ ਜੇ ਨਾਟੋ ਦਾ ਉਹ ਮੈਂਬਰ ਬਣਨਾ ਚਾਹੁੰਦਾ ਆ ਤਾਂ ਹੋ ਸਕਦਾ ਵੀ ਉਹ ਵੀ ਉਸ ਦਾ ਦੁਸ਼ਮਣ ਦੇ ਵਜੋਂ ਰੂਸ ਉਸ ਨੂੰ ਦੇਖੇ। ਸੋ ਸਭ ਨੂੰ ਪਤਾ ਆ ਵੀ ਹੁਣ ਯੂਕਰੇਨ ਦੇ ਮਾਮਲੇ ਦੇ ਵਿੱਚ ਕੀ ਕੁਛ ਚੱਲ ਰਿਹਾ ਆ। ਅੰਨੀ ਤਬਾਹੀ ਜਿਹੜੀ ਯੂਕਰੇਨ ਦੇ ਵਿੱਚ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਆ। ਅੱਜ ਇੱਕ ਥਾਂ ਦੇ ਉੱਤੇ ਜਿਹੜੇ ਧਮਾਕਿਆਂ ਤੋਂ ਬਾਅਦ ਦੇ ਵਿੱਚ ਇੱਕ ਫਿਊਲ ਡੀਪੋ ਦੇ ਵਿੱਚ ਕਹਿੰਦੇ ਆ ਅੱਗ ਲੱਗ ਗਈ ਆ। ਰੂਸ ਨੇ ਇਸ ਦਾ ਦੋਸ਼ ਯੂਕਰੇਨ ਦੇ ਉੱਤੇ ਹੀ ਲਾਇਆ। ਕਹਿੰਦੇ ਵੀ ਇਹਨਾਂ ਦੀ ਗਲਤੀ ਕਰਕੇ ਜਿਹੜਾ ਫਿਊਲ ਡੀਪੋ ਆ ਉਸ ਦੇ ਵਿੱਚ ਅੱਗ ਲੱਗੀ ਆ। ਕਹਿੰਦੇ ਵੀ ਜਿਹੜੇ ਯੂਕਰੇਨ ਵਾਲੇ ਆ ਉਹਨਾਂ ਨੇ ਹੈਲੀਕਾਪਟਰ ਅਟੈਕ ਇਸ ਫਿਊਲ ਡੀਪੋ ਦੇ ਉੱਤੇ ਕੀਤਾ, ਜਿਹੜਾ ਰਸ਼ੀਅਨ ਟੈਰੀਟਰੀ ਦੇ ਵਿੱਚ ਆਉਂਦਾ ਸੀਗਾ। ਜਿਹੜਾ ਗਵਰਨਰ ਹੈਗਾ ਰਸ਼ੀਅਨ ਬੈਲਗੋਰੋਡ ਇਲਾਕੇ ਦਾ, ਉਹਨੇ ਇਹ ਦਾਅਵਾ ਕੀਤਾ ਵੀ 2 ਯੂਕਰੇਨ ਦੇ ਮਿਲਟਰੀ ਹੈਲੀਕਾਪਟਰ ਆਏ ਲੋ ਐਲਟੀਟਿਊਡ ਦੇ ਉੱਤੇ, ਨੀਵੇਂ ਜਿਹੜੇ ਉੱਡ ਰਹੇ ਸੀ, ਤੇ ਉਹਨਾਂ ਨੇ ਇਸ ਫਿਊਲ ਸਟੋਰੇਜ ਫੈਸਿਲਿਟੀ ਦੇ ਉੱਤੇ ਹਮਲਾ ਕੀਤਾ ਆ ਤੇ ਮਿਲੀਅਨਸ ਆਫ ਗੈਲਨ ਦਾ ਜਿਹੜਾ ਫਿਊਲ ਆ ਉਸ ਨੂੰ ਅੱਗ ਲੱਗ ਗਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਯੂਕਰੇਨ ਦੀ ਡਿਫੈਂਸ ਮਿਨਿਸਟਰੀ ਨੇ ਇਸ ਐਲੀਗੇਸ਼ਨ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਆ। ਨਾ ਹੀ ਉਹਨਾਂ ਨੇ ਹਾਂ ਕੀਤੀ ਹੈ ਤੇ ਨਾ ਹੀ ਉਹਨਾਂ ਨੇ ਇਸ ਹਮਲੇ ਤੋਂ ਨਾ ਕੀਤੀ ਆ। ਜੀ, CNN ਦੇ ਜੀਓ ਲੋਕੇਟਡ ਉਹਨਾਂ ਨੇ ਫਾਈਂਡ ਕੀਤਾ ਹੈ ਕਿ 2 ਹੈਲੀਕਾਪਟਰ ਰਸ਼ੀਅਨ ਸਿਟੀ ਆਫ ਬੈਲਗੋਰਡ ਦੇ ਵਿੱਚ ਦੇਖੇ ਗਏ ਸੀ, ਜਿਹੜਾ ਯੂਕਰੇਨ ਦੇ ਬਾਰਡਰ ਦੇ ਲਾਗੇ ਹੈਗਾ ਆ। ਪਰ ਇਹ ਨਹੀਂ ਕਨਫਰਮ ਹੋਇਆ ਉਹ ਹੈਲੀਕਾਪਟਰ ਯੂਕਰੇਨ ਦੇ ਹੈਗੇ ਆ। ਦੂਜੇ ਪਾਸੇ ਯੂਕਰੇਨ ਵਾਲਿਆਂ ਨੇ ਇਹ ਕਿਹਾ ਵੀ ਜਿਹੜੀ ਵੀ ਕੋਈ ਰਸ਼ੀਆ ਦੀ ਮਿਸਕੈਲਕੂਲੇਸ਼ਨ ਹੁੰਦੀ ਆ ਜਾਂ ਕੋਈ ਉੱਥੇ ਕੈਟਾਸਟ੍ਰੋਫੀ ਹੁੰਦੀ ਆ, ਉਹਦਾ ਬਲੇਮ ਦੇਣਾ ਯੂਕਰੇਨ ਨੂੰ ਕਿਤੇ ਵੀ ਸਹੀ ਨਹੀਂ ਹੈਗਾ। ਸੋ ਭਈ ਜਿਹੜੀ ਮਾੜੀ ਗੱਲ ਹੁੰਦੀ ਆ ਉਹ ਤੁਸੀਂ ਯੂਕਰੇਨ ਨੂੰ ਉਹਦਾ ਬਲੇਮ ਕਰ ਦਿੰਦੇ ਹੋ। ਤੇ ਅਗਲੀ ਜੀ ਹਰਜੋਤ ਸਿੰਘ, ਇਸ ਦੇ ਵਿੱਚ ਇੱਕ ਦੀ ਹੋਰ ਅਪਡੇਟ ਜੇ ਮੈਂ ਦਿੰਦਾ ਜਾਵਾਂ ਤਾਂ ਜ਼ੈਲੈਂਸਕੀ ਨੇ 2 ਯੂਕਰੇਨੀ ਜਰਨਲ ਆ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਹ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਹ ਟਰੇਟਰ ਨੇ ਤੇ ਹੁਣ ਜਿਹੜੇ ਜਰਨਲ ਦੇ ਅਹੁਦੇ ਆ, ਟੌਪ ਦੇ ਜਿਹੜੇ ਸਿਕਿਉਰਿਟੀ ਅਫੀਸ਼ੀਅਲਸ ਆ, ਉਹਨਾਂ ਨੂੰ ਡਿਸਮਿਸ ਕਰ ਦਿੱਤਾ ਆ। ਕਹਿੰਦੇ ਵੀ ਇਹ ਜਿਹੜੇ ਐਂਟੀ ਹੀਰੋਜ਼ ਆ ਜਾਂ ਜਿਹੜੇ ਟਰੇਟਰਸ ਆ, ਇਹਨਾਂ ਦੇ ਨਾਲ ਕਹਿੰਦੇ ਮੈਂ ਬਾਅਦ ਦੇ ਵਿੱਚ ਡੀਲ ਕਰੂੰਗਾ ਤੇ ਉਸ ਲਿਹਾਜ਼ ਦੇ ਨਾਲ ਜੋ ਇਹਨਾਂ ਨੇ ਕੀਤਾ ਆ ਉਹਨਾਂ ਨੂੰ ਪਨਿਸ਼ਮੈਂਟ ਜਿਹੜੀ ਉਹ ਦਿੱਤੀ ਜਾਊਗੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਹੁਣ ਇਹ ਵੀ ਕਹਿ ਸਕਦੇ ਆ ਵੀ ਜ਼ੈਲੈਂਸਕੀ ਦੇ ਇਰਦ ਗਿਰਦ ਵੀ ਅਜਿਹੇ ਲੋਕ ਹੈਗੇ ਨੇ ਜਿਹੜੇ ਰਸ਼ੀਆ ਦੇ ਨਾਲ ਹਮਦਰਦੀ ਰੱਖਦੇ ਹੋ ਸਕਦੇ। ਇਹ ਇਹਨਾਂ ਨੇ ਆਪ ਕਿਹਾ ਇਸ ਖਬਰ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਵੀ ਅਸਲ 'ਚ ਉਹ ਟਰੇਟਰ ਨੇ ਜਾਂ ਇਹਦਾ ਕਹਿਣਾ ਨਹੀਂ ਸੀ ਮੰਨ ਰਹੇ ਜਾਂ ਕੀ ਜਿਹੜਾ ਉਸ ਦੇ ਵਿੱਚ ਹੋਊਗਾ। ਪਰ ਜ਼ੈਲੈਂਸਕੀ ਨੇ ਇਹ ਹੁਣ ਆਪਣੇ ਬਿਆਨ ਦੇ ਜ਼ਰੀਏ ਦਾਅਵਾ ਕੀਤਾ ਆ ਵੀ 2 ਜਿਹੜੇ ਟੌਪ ਦੇ ਸਿਕਿਉਰਿਟੀ ਅਫੀਸ਼ੀਅਲ ਜਨਰਲ ਆ ਉਹਨਾਂ ਨੂੰ ਟਰੇਟਰ ਕਹਿ ਕੇ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਆ। ਜੀ, ਇਸੇ ਤਰ੍ਹਾਂ ਜਿਹੜਾ ਚਰਨੋਬਲ ਪਲਾਂਟ ਹੈਗਾ ਉੱਥੋਂ ਕਾਫੀ ਸਮਾਨ ਰੇਡੀਓ ਐਕਟਿਵ ਦਾ ਚੋਰੀ ਹੋ ਗਿਆ। ਇਹ ਯੂਕਰੇਨ ਵਾਲਿਆਂ ਨੇ ਕਿਹਾ ਭਈ ਜਿਹੜੇ ਚਰਨੋਬਲ ਦੇ ਸਾਇੰਟਿਸਟ ਆ ਉਹਨਾਂ ਨੇ ਕਿਹਾ ਕੁਝ ਲੂਟਰਸ ਜਿਹੜੇ ਲੁੱਟਣ ਵਾਲੇ ਲੋਕ ਸੀ ਉਹਨਾਂ ਨੇ ਰੇਡੀਓ ਐਕਟਿਵ ਮਟੀਰੀਅਲ ਲੈਬਸ ਤੋਂ ਚੋਰੀ ਕਰ ਲਿਆ ਹੈਗਾ ਆ। ਸੋ ਇਹ ਚਰਨੋਬਲ ਤੋਂ ਇਹ ਵੀ ਖਬਰ ਆ ਰਹੀ ਹੈਗੀ ਆ।